ਇਹ ਤਾਂ ਪੂਰਾ ਟਰੈਕ ਬਣਿਆ ਹੋਇਆ। ਸਹੀ, ਬਾਰਿਸ਼ ਦੀ ਵਜ੍ਹਾ ਤੋਂ ਨਾ ਤਿਲਕਣ ਹੋਈ ਹੈ ਤੇ ਅੱਛਾ ਇਹ ਦੇਖੋ ਇਹ मैं तुहानू दस्या ना जड़ा मतलब आग ज्यादा नहीं लगती जिस हाँ हाँ बिल्कुल बिल्कुल ठीक है बिल्कुल। ना। इस तो हुण बारिश हुई है ना हाँ जी ते ये खाका बन गया है हाँ ठीक है ना। हाँ ਇਹਦੇ ਨਾਲ ਜਿਹੜਾ ਖਾਕਾ ਬਣ ਗਿਆ प्रॉपर चूना नहीं है ਜੀ। सही तैयार नहीं होया पूरा। ਇਹ ਹੁਣ ਉੱਤੇ ਪੱਥਰ ਪਿਆ हाँ जी ਇਹ ਮਤਲਬ ਇਹ ਇਕੱਠੀ ਦੇ ਵਿੱਚ ਜੜਾ ਨੂੰ ਜਾਣਾ ਤੇ ਕਰਾਈ ਕਰ ठीक 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 ठीक। अच्छा ए वे सही ਚਲੋ ਅਸੀਂ ਵੇਖ ਕੇ ਆਇਆ ਨਾ जी बिल्कुल थलो देखिया। ਚਲੋ ਜੋ ਅਸੀਂ ਵੇਖ ਕੇ ਆਇਆ ਉਹ ਤੇ ਇਹ ਕਲੋਜ਼ ਹੋਇਆ हाँ इथों क्लोज हो गया ठीक है। ਤੇ ਪਿੱਛੋਂ ਛੋਟੇ पत्थर ਦੀ ਬਰਾਂਦ ਆਈ ਹੈ हाँ ਇਸ ਆ ਕੇ ਕਲੋਜ਼ ਹੋ ਗਿਆ जी ਜੇ ਤੁਸੀਂ ਅੰਦਰੋਂ ਦੇਖ ਰਹੇ ਹੋ जी बिल्कुल देख के आए हैं ਠੀਕ ਹੈ ਨਾ। जी ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਨੇ ਸੁਣ ਲੋਡ ਕਰ ਮਤਲਬ ਇਸ ਨੂੰ ਫਰਾਈ ਕਰ ਸੀ सही है। ਜੇ ਤੁਸੀਂ ਬੱਠੀ ਹੈ ਮਤਲਬ ਤੁਹਾਨੂੰ ਮੈਂ ਦੱਸਿਆ ਕਿ ਥੱਲੋਂ 17 ਫੁੱਟ ਹੈ हाँ जी बिल्कुल 17 फुट ਉੱਤੇ ਆ ਕੇ 19.5 ਫੁੱਟ 19.5 ਪੇਟ पेट हो गया। ਤੇ ਇਹਦੇ ਉੱਤੇ ਆ ਕੇ ਇਹ ਜਿਹੜੀ ਹਾਈਟ ਹੈ ਮਤਲਬ ਇਹਦੇ ਬਣਦੀ ਹੈ ਇਹ 14 ਫੁੱਟ ये 14 फुट हैगी है। ਇਹਦੀ ਪੂਰੀ ਹਾਈਟ ਜਿਹੜੀ ਉਤਰੇ ਫੁੱਟ ਹੈ सही सही उतो टॉप तो पूरी हाइट 23 फुट है। सही तो यह सारा उतो जोड़ा है ये इंज ही रहिंदा है या इथों उत्ते भी पत्थर सुटदे हैगे हो या ਇਹ ਪੱਥਰ ਜਨਾਬ ਇਹ ਹੁਣ ਕਲੋਜ਼ ਹੋਇਆ जी जी ਉਸ ਤੋਂ ਬਾਅਦ ਇਹ ਸਾਰਾ ਫਰਾਈ ਹੋ ਗਿਆ उत्ते टॉप तक भराई हो जाएगा ठीक है ठीक है ਫਰਾਈ ਹੋ ਕੇ ਉਸ ਤੋਂ ਬਾਅਦ ਸਾਡੇ ਜਿਹੜਾ ਬਾਕੀ ਹਾਲ ठीक है वो आगे वाला सीन फिर शुरू हो जाएगा ठीक है ठीक है ठीक है। अच्छा शायद भाई ये जो चूना तैयार हो जाता है वे 10 दिन बाद भट्टी जी मुकम्मल हो जाती है तो फिर इनू तुसी कढ़दे किवें हैगे हो कि की प्रोसीजर की तरीकाकार है चूने नू तुसी बाहर किवें कढ़दे हो इहदे चों? ਇਹ ਸਰ ਜਿਸ ਟਾਈਮ ਤਿਆਰ ਹੋ ਜਾਂਦਾ ਨਾ जी जी 10 ਦਿਨ ਤੋਂ ਬਾਅਦ ਤਿਆਰ ਮੁਕੰਮਲ ਤਿਆਰੀ ਹੋ ਜਾਂਦੀ ਹੈ जी ਠੀਕ ਹੈ ਨਾ। ਚੂਨੇ ਦੇ ਮਤਲਬ ਇਹ ਦੋ ਮਰੈਲ ਨੇ सही ਚੂਨੇ ਤੁਸੀਂ ਕ੍ਰੇਨ ਨਾਲ ਵੀ ਕੱਢ ਸਕਦੇ ਹੋ ठीक है ਠੀਕ ਹੈ ਕ੍ਰੇਨ ਵੀ ਗੱਡੀਆਂ ਲੋਡ ਕਰਦੀ ਹੈ ठीक है ਤੇ ਉੱਤੇ ਗੱਡੀਆਂ ਆ ਜਾਂਦੀਆਂ सही ਠੀਕ ਹੈ ਇੱਥੇ ਕ੍ਰੇਨ ਖੜੀ ਹੋ ਜਾਂਦੀ ਮਤਲਬ ਇਹ ਕ੍ਰੇਨ ਨਾਲ ਵੀ ਲੋਡਿੰਗ ਹੋ ਜਾਂਦੀ ਤੇ ਟੋਕਰੇ ਨਾਲ ਵੀ ਲੋਡਿੰਗ ਹੁੰਦੀ ਹੈ ठीक है तो उतो इथों उतो ही कढ़दे चूना जिहड़ी उत्ते ओपन जगह क्रेन नाल उतो ही ते टोकरियां नाल भी उतो ही नहीं टोकरे ਨਾਲ ਥੱਲੋਂ फिर वो जिहड़ा दरवाजा हैगा उतो थल्लों पर ज़्यादातर तो फिर क्रेन चो ही जिन्ना चूना होंदा होएगा जिन्नी ज़्यादा तादाद चो फिर क्रेन नाल ही ज़्यादा जल्दी हो जाता होएगा जी ठीक हो गया ਜਲਦੀ ਕ੍ਰੇਨ ਨਾਲ ਹੋ ਜਾਂਦੀ ਹੈ सही 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 ਇਹ ਤੁਹਾਨੂੰ ਉੱਤੇ ਤਾਂ ਮੈਂ ਸਾਰਾ ਵਿਊ ਵਿਖਾਇਆ ਹੈਗਾ ਵੇ ਤੇ ਸਾਰਾ ਤਰੀਕਾਕਾਰ ਬਹੁਤ ਹੀ ਅੱਛੀ ਤਰ੍ਹਾਂ ਸ਼ਾਹਿਦ ਭਾਈ ਨੇ ਸਮਝਾਇਆ ਹੈਗਾ ਵੇ ਕਿ ਕਿਵੇਂ ਚੂਨਾ ਤਿਆਰ ਹੁੰਦਾ ਵੇ। ਉਮੀਦ ਕਰਨਾ ਕਿ ਤੁਹਾਨੂੰ ਸਾਰਾ ਪ੍ਰੋਸੀਜਰ ਸਮਝ ਆ ਗਈ ਹੋਏਗੀ ਤੇ ਬਹੁਤ ਹੀ ਜ਼ਬਰਦਸਤ ਜਿਹੜਾ ਹੈਗਾ ਨਾ ਤਰੀਕੇ ਨਾਲ ਸ਼ਾਹਿਦ ਭਾਈ ਨੇ ਗਾਈਡ ਕੀਤਾ ਹੈਗਾ ਵੇ ਤੇ ਦੱਸ ਦਿੱਤਾ ਹੈਗਾ ਵੇ ਕਿ ਚੂਨਾ ਕਿਵੇਂ ਪੱਥਰ ਆਂਦਾ ਹੈ ਵੇ ਤੇ ਕਿਵੇਂ ਬਣਦਾ ਹੈਗਾ ਵੇ ਤੇ ਕੀ ਤਰੀਕਾਕਾਰ ਹੈਗਾ ਵੇ। ਉਮੀਦ ਕਰਨਾ ਤੁਹਾਨੂੰ ਇਹ ਵੀਡੀਓ ਬਹੁਤ ਹੀ ਪਸੰਦ ਆਈ ਹੋਵੇਗੀ ਤੇ ਚੈਨਲ ਤੇ ਅਗਰ ਨਵੇਂ ਆਏ ਹੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਬਹੁਤ ਹੀ ਜ਼ਬਰਦਸਤ ਇਸ ਟਾਈਮ ਮੰਜ਼ਰ ਹਵਾ ਚੱਲ ਰਹੀ ਹੈਗੀ ਹੈ ਤੇ ਇਹ ਇਰਦ ਗਿਰਦ ਦਾ ਸਾਰਾ ਵਿਊ ਇੱਕ ਵਾਰੀ ਮੈਂ ਤੁਹਾਨੂੰ ਵਿਖਾ ਦੇਣਾ ਹੈਗਾ ਵਾ। ਇਹ ਸਾਰਾ ਵਿਊ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਵਿਖਾ ਰਿਹਾ ਸਾਈਡਾਂ ਦਾ ਵਿਊ ਬਹੁਤ ਜ਼ਬਰਦਸਤ ਹੈ ਤੇ ਇਸ ਟਾਈਮ ਜਿਹੜਾ ਹੈਗਾ ਨਾ ਮੇਰੇ ਨਾਲ ਇੱਕ ਭਾਈ ਹੈਗੇ ਨੇ ਇਹ ਇੱਥੇ ਭੱਟੀ ਤੇ ਹੀ ਕੰਮ ਕਰਦੇ ਹੈਗੇ ਨੇ। अस्सलाम वालेकुम भाईजान की नाम है अपना? रासिब खान। रासिब भाई कितनी देर हो गई है ਤੁਹਾਨੂੰ ਕੰਮ ਕਰਦੇ ਹੋਇਆ ਇਸ ਫੀਲਡ ਦੇ ਵਿੱਚ? ਤਕਰੀਬਨ 6 ਸਾਲ 6 ਸਾਲ ਹੋ ਗਏ ਨੇ ਤੇ ਰਾਸਿਬ ਭਾਈ ਇੱਥੇ ਜਿਹੜਾ ਹੈਗਾ ਵੇ ਤਰੀਕਾਕਾਰ ਕੰਮ ਦਾ ਉਹ ਮਤਲਬ ਕਿ पेमेंट के हिसाब नाल मंथली तुहानू पेमेंट मिलती है या वीकली मिलती है या दिहाड़ी वाला थोड़ा हिसाब हुंदा? ये साडा भाईजान ठेका होंदा भट्टी सड़ा के जे सड़ाई हो जांदी ओले सानू पेमेंट मिलदी। ठीक है ते तुहानू पर भट्टी के हिसाब नाल पेमेंट मिलती हैगी है ठीक है ते अंदाजन एक भट्टी की कितनी मजदूरी मिलती है एक बंदे नू काम करन? 9,500 रुपया। तो किन्ने दिन लगते हैं कितना टाइम लगता है एक भट्टी तैयार होने च? तकरीबन 10 दिन भी लग पैंदे 8 दिन भी लग पैंदे 11 दिन भी लग जाते। मौसम अगर जिवें हुण दा चल रहा है इस हिसाब नाल तो ज़्यादा दिन लग जाते हो? अगर सही धुप्पा निकल रही होण तो उस हिसाब नाल फिर तकरीबन 8 दिन 10 दिन च जी बंद हो जाते।
ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਰਾਸਾ ਭਾਈ ਹੈਗੇ ਸੀ, ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਹੋਈ ਹੈ, ਇੱਥੇ ਮਜ਼ਦੂਰੀ ਕਰਦੇ ਹੈਗੇ ਨੇ। ਤੇ ਅੱਛਾ ਇਹ ਦੂਸਰੀ ਸਾਈਡ ਦੇ ਉੱਤੇ ਨਾ ਇਸ ਟਾਈਮ ਭੱਠੀ ਨੂੰ ਅੱਗ ਲੱਗੀ ਹੋਈ ਹੈ, ਤੇ ਅੱਗੇ ਸ਼ਾਇਦ ਭਾਈ ਜਿਵੇਂ ਦੱਸ ਰਹੇ ਹੈਗੇ ਸਨ ਨਾ ਕਿ ਉੱਤੇ ਟੌਪ ਤੋਂ ਸ਼ਾਇਦ ਭਾਈ ਇਹ ਉਹ ਤੇ ਅਸੀਂ ਵੇਖਿਆ ਉੱਥੇ ਹਾਲੇ ਜਿਹੜਾ ਹੈਗਾ ਨਾ ਨਾ ਮੁਕੰਮਲ ਹੈ, ਤੇ ਇਹ ਜਿਹੜਾ ਹੈਗਾ ਇਹ ਲੱਗੀ ਹੋਈ ਅੱਗ, ਇਹ ਅੱਗ ਲੱਗੀ ਹੋਈ ਹੈ, ਇਹ ਭਰਾਈ ਹੋਈ ਹੈ। ਠੀਕ ਹੈ, ਤਕਰੀਬਨ ਇੱਥੋਂ ਤੱਕ ਭਰਾਈ ਸੀ, ਉੱਤੇ ਟੌਪ ਤੱਕ ਹੈਗੀ ਸੀ। ਹਾਂ मतलब 10वां दिन है। ठीक है, ठीक है। हाँ 10वां दिन है तो चूना तकरीबन तैयार ही है। अच्छा ठीक है ना, ਇਹ ਸਾਈਡ ਰਹਿੰਦੀ ਹੈ ਤਾਂ ਉਹ ਸਾਈਡ ਸਾਡੀ ਤਿਆਰ ਹੋ ਗਈ। ਤੇ ਇਹ ਮੈਂ ਇੱਥੇ ਖੜਾ ਤੇ ਮੈਨੂੰ ਅੱਛਾ ਖਾਸਾ ਸੇਕ ਮਹਿਸੂਸ ਹੋ ਰਿਹਾ। ਇਹ ਇਸੇ ਤਰ੍ਹਾਂ ਭਰਾਈ ਕਰਦੇ ਹਾਂ ਅਸੀਂ। ਸਹੀ। ਉਸ ਤੋਂ ਬਾਅਦ ਦੂਸਰਾ ਮਰਹਲ ਸਾਡਾ ਇਹ ਹੁੰਦਾ ਕਿ ਅਸੀਂ ਉੱਤੇ ਛੱਪਰ ਜਿਹੜਾ ਮੁਕੰਮਲ ਕਰਕੇ ਤੇ ਫਿਰ ਚਲੋ ਅਸੀਂ ਆਪਣਾ ਕੰਮ ਸਟਾਰਟ ਕਰਦੇ ਹਾਂ। ਠੀਕ। ਇਹ ਜਦੋਂ ਹੁਣ ਥੱਲੋਂ ਅੱਗ ਬੰਦ ਹੋ ਜਾਏਗੀ ਉਸ ਤੋਂ ਬਾਅਦ ਇਹ ਜਦੋਂ ਮੁਕੰਮਲ ਤਿਆਰ ਹੋ ਜਾਏਗਾ ਤੇ ਇੱਥੋਂ ਹੀ ਜਿਵੇਂ ਤੁਸੀਂ ਦੱਸ ਰਹੇ ਸੀ ਕਰੇਨਾਂ ਦੇ ਥਰੂ ਜਿਹੜਾ ਹੈਗਾ ਨਾ ਇਹਨੂੰ ਇੱਥੋਂ ਹੀ ਚੁੱਕ ਲਿਆਈਦਾ ਹੈਗਾ। ਠੀਕ ਹੈ। ਤੇ ਇਹ ਜਿਹੜਾ ਉੱਤੇ ਪੱਥਰ ਨਜ਼ਰ ਆ ਰਿਹਾ ਇਹ ਵੀ ਸਾਰਾ ਦੇਖੋ ਇਹਦਾ ਮਜ਼ੇ ਦੀ ਗੱਲ ਇਹ ਹੈ ਕਿ ਇਹ ਹੁਣ ਭੱਠੀ ਤਿਆਰ ਹੋ ਗਈ। ਹਾਂਜੀ। ਤਿਆਰ ਹੋਣੇ ਤੋਂ ਬਾਅਦ ਮਤਲਬ ਇਹਦੇ ਮਤਲਬ ਜਿਹੜਾ ਇਹ ਹੁਣ ਸਾਡੇ ਕੋਲ ਰੋਡ ਗੁਜ਼ਰ ਰਿਹਾ। ਜੀ ਇਹ ਰੋਡ ਗੁਜ਼ਰ ਰਿਹਾ। ਠੀਕ ਹੈ। ਹਾਂਜੀ। ਸਾਡਾ ਐਸਾ ਇੱਥੇ ਰੋਡ ਦੇ ਨਾਲ ਹੀ ਜਿਹੜਾ ਨਾ ਗੱਡੀਆਂ ਦਾ ਆਪਣਾ ਸਿਸਟਮ ਬਣਾਇਆ ਹੋਇਆ। ਠੀਕ ਹੈ। ਨਾਲ ਹੀ ਜਿਹੜਾ ਇੱਥੇ ਕ੍ਰੇਨ ਖੜੀ ਹੋ ਜਾਂਦੀ ਤੇ ਨਾਲ ਹੀ ਗੱਡੀ ਲੋਡ ਹੋ ਜਾਂਦੀ ਹੈਗੀ। ਠੀਕ, ਜ਼ਬਰਦਸਤ। ਤੇ ਇੱਥੋਂ ਉੱਤੋਂ ਹੀ ਥੋੜਾ ਜਿਹਾ ਹਲਕਾ ਜਿਹਾ ਮੈਂ ਤੁਹਾਨੂੰ ਵਿਖਾ ਦੇਣਾ ਵਾ ਕਿ ਇਹ ਵੇਖੋ ਥੱਲੇ ਇਹ ਲੱਕੜੀ ਜਿਹੜੀ ਹੈਗੀ ਹੈ ਇਹ ਥੱਲੇ ਇੱਥੇ ਹੀ ਲੈ ਕੇ ਜਾ ਰਹੇ ਨੇ। ਤੇ ਉਹ ਜਿਹੜਾ ਗੇਟ ਜਿਹਾ ਛੋਟਾ ਜਿਹਾ ਬਣਿਆ ਹੈਗਾ ਉਹਦੇ ਥਰੂ ਜਿਹੜਾ ਹੈਗਾ ਨਾ ਲੱਕੜੀ ਇਸ ਭੱਠੀ ਦੇ ਅੰਦਰ ਪਾਣਗੇ। ਤੇ ਅੱਗ ਲੱਗੀ ਹੋਈ ਹੈ ਫੁੱਲ। ਤੇ ਉੱਤੇ ਮੈਂ ਖੜਾ ਵਾਂ ਤੇ ਇੱਕ ਸਾਈਡ ਤੇ ਵੀ ਖੜਾ ਵਾਂ ਤੇ ਫਿਰ ਵੀ ਜਿਹੜਾ ਹੈਗਾ ਨਾ ਮੈਨੂੰ ਉਹਦੀ ਤਪਸ਼ ਮਹਿਸੂਸ ਹੋ ਰਹੀ ਹੈ। ਤੇ ਇਹ ਸੀਖ ਬਹੁਤ ਹੀ ਲੰਬੀ ਹੈਗੀ ਹੈ ਜਿਹਦੇ ਨਾਲ ਇਹ ਲੱਕੜੀ ਜਿਹੜੀ ਹੈਗੀ ਹੈ ਨਾ ਅੰਦਰ ਭੱਠੀ ਦੇ ਵਿੱਚ ਇਸਤੇਮਾਲ ਕਰਦੇ ਹੈਗੇ ਨੇ। ਲੋਹੇ ਦੀ ਸੀਖ ਹੈਗੀ। ਇਹ ਤੁਹਾਨੂੰ ਅੱਗ ਦੀ ਆਵਾਜ਼ ਵੀ ਆ ਰਹੀ ਹੋਣੀ ਹੈ। ਇਸ ਟਾਈਮ ਹੁਣ ਜਿਹੜੀ ਉਹ ਲੱਕੜੀ ਥੱਲੇ ਉਹਨਾਂ ਨੇ ਜਲਾਈ ਹੈਗੀ ਹੈ ਨਾ ਤੇ ਤੁਹਾਨੂੰ ਇਹ ਉਤੋਂ ਤੁਹਾਨੂੰ ਇਹ ਨਜ਼ਰ ਆ ਰਿਹਾ ਹੋਏਗਾ ਧੁੰਦਲਾ ਜਿਹਾ। ਇਹ ਸਾਰਾ ਜਿਹੜਾ ਹੈਗਾ ਨਾ ਉਹਦਾ ਸੇਕ ਹੈਗਾ ਵੇ। ਇਸ ਟਾਈਮ ਇਤਨੀ ਠੰਡ ਹੈਗੀ ਸੀ ਕਿ ਮੈਂ ਇੱਥੇ ਹੁਣ ਖੜਾ ਵਾਂ ਤੇ ਮੈਨੂੰ ਇੰਝ ਲੱਗ ਰਿਹਾ ਜਿਵੇਂ ਮੈਂ ਕਿਸੇ ਤੰਦੂਰ ਦੇ ਅੱਗੇ ਆ ਗਿਆ ਵਾਂ। ਅੱਛਾ ਇਹ ਲੱਕੜੀ ਜਿਹੜੀ ਹੈਗੀ ਹੈ ਨਾ ਇਹ ਸਾਰੀ ਯੂਜ਼ ਹੁੰਦੀ ਹੈ भट्टी साड़न वास्ते। अस्सलाम वालेकुम जी, की हाल है सर जी? ठीक ठाक हो? अच्छा ये लकड़ी आ रही है सारी भट्टी दे विच जाएगी। अच्छा उतों हुण मैं थले आ गया। उत्ते दी पोजीशन तुहानूं मैं विखाई है कि उत्ते किवें तैयार हो चुकिया हैगा वे चूना। अज 10वां दिन हैगा वे इनू लगी हुई अग नूं। ते ये लकड़ी जिहड़ी हैगी है तुहानूं विखा रहे हैं कि इस तरीके दे नाल जिहड़ा हैगा ना अंदर जांदी हैगी है। लोहे की लंबी सीख हैगी है। ते तुसी अग वेख रहे हो कितनी शिद्दत दे विच लगी हुई है। ते यह अग नॉन स्टॉप जिहड़ा हैगा ना मुसलसल 10 दिन चलती रहिंदी हैगी है। ते फिर जाके चूना जिहड़ा हैगा वो तैयार होंदा वे। ते तुसी वेख रहे हो कितनी तपश हैगी अग दी कि अग बाहर आ रही है। तो मुसलसल 10 दिन इंज ही चलती रहेगी। तो फिर जाके चूना जिहड़ा हैगा वो तैयार होंदा हैगा वे। अस्सलाम वालेकुम, की हाल है सर जी? ठीक ठाक हो? की नाम है सर जी अपना? सर जी किन्ना अरसा हो गया इस फील्ड च तुहानूं? तकरीबन इस जगह ते 24 साल हो गए मेरे पर जड़ा काम कीता तकरीबन 30 साल हो गए तुहानूं इस फील्ड दे विच ते इत्थे 24 साल हो गए ने। बड़ा तुहाडा माशाअल्लाह तजर्बा एक्सपीरियंस हैगा वे। ते ਇਹ ਜਿਹੜਾ भट्टी हैगी है तो यह जो चूना उतो भी मैं विखा के आया। तो अगे शायद भाई ना भी बड़ा तफसीली मेरी गलबात हुई है। तो यह इस टाइम अपने तैयार होने दे करीब ही हैगा वे। तैयार होने दे करीब ही हैगा वे। ठीक है। तो वैसे मैंने क्वेश्चन करना नहीं चाहिए। बाकी दोस्त ने भाई हैगे ने शायद भाई इन्हां दा तुहाडे नाल लेबर दे नाल तुहाडे नाल सारा रवैया ते लैन देन ते सारा हिसाब किताब
ਭਰਾਵਾਂ ਵਾਲਾ ਤੇ ਕਿ ਜਾਂ ਮਾਲਕਾਂ ਵਾਲਾ ਹੈਗਾ, ਜਿਵੇਂ ਹੁੰਦਾ ਵੇ, ਕੀ ਹਿਸਾਬ ਕਿਤਾਬ ਹੈ? ਬਹੁਤ ਅੱਛਾ ਹੈ ਜੀ। ਬਹੁਤ ਅੱਛਾ ਹੈਗਾ ਵੇ। ਜੁੰਦੇ ਵਸਦੇ ਰਹੋ ਤੁਸੀਂ ਵੀ ਤੇ ਉਹ ਵੀ ਜੁੰਦੇ ਵਸਦੇ ਰਹਿਣ। ਤਾਂ ਹੀ 24 ਸਾਲ ਇੱਥੇ ਗੁਜ਼ਾਰੀ ਖੱਲੇ, ਅਗਰ ਬੁਰਾ ਹੁੰਦਾ ਤਾਂ ਕਦੋਂ ਦੇ ਨਿਕਲ ਗਏ ਉਹ ਵੀ। ਕਿਆ ਬਾਤ, ਜ਼ਿੰਦਾਬਾਦ ਜ਼ਿੰਦਾਬਾਦ, ਜਿਉਂਦੇ ਵਸਦੇ ਰਹੋ, ਰੱਬ ਤੁਹਾਨੂੰ ਸਲਾਮਤ ਰੱਖੇ। ਤੇ अस्सलाम वालेकुम भाईजान, क्या बात है। अच्छा ਇਹ ਸਾਈਡ ਵਾਲੀਆਂ, ਭਾਈ ਇਹ ਸਾਡਾ ਠੇਕੇਦਾਰ ਹੈ। ਅੱਛਾ ਇੱਥੇ ਲੇਬਰ ਤੇ ਜਿਹੜਾ ਹੈ ਸਾਡਾ ਠੇਕੇਦਾਰ ਹੈ। ਠੀਕ 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 ਲੇਬਰ ਜਿਤਨੀ ਚਲਾ ਰਿਹਾ ਹੈ ਇਹ ਭਾਈ ਹੋਰੀ ਚਲਾ ਰਹੇ। ਠੀਕ ਠੀਕ। ਬੇਸਿਕਲੀ ਇਹ ਨੋ ਮੁਜ਼ੱਫਰਗੜ੍ਹ ਜਤੋਈ ਤੋਂ। ਅੱਛਾ ਜਤੋਈ ਤੋਂ ਹੈਗੇ ਨੇ। ਜੀ ਜੀ, ਉੱਥੇ ਲੇਬਰ ਆਪਣੀ ਲੈ ਕੇ ਆਏ ਹੋਏ ਸਾਡੇ ਨਾਲ ਚੱਲ ਰਹੇ। ਕਿਆ ਬਾਤ ਹੈ, ਜ਼ਿੰਦਾਬਾਦ ਜ਼ਿੰਦਾਬਾਦ। ਤੇ ਸ਼ਾਇਦ ਭਾਈ ਇਹ ਜਿਹੜੀ ਦੋ ਦਰਮਿਆਨ ਚ ਲੱਕੜੀਆਂ ਹੈਗੀਆਂ ਨੇ, ਇਹ ਕਿਸ ਵਾਸਤੇ ਨੇ? ਸਪੋਰਟ ਵਾਸਤੇ? ਸਪੋਰਟ ਵਾਸਤੇ ਵੇ। ਇਹ ਧੱਕਾ ਪਿੱਛੋਂ ਇਹਨਾਂ ਦੀ ਮਿੱਟੀ ਹੁੰਦੀ ਹੈ, ਮਿੱਟੀ ਜਿਹੜੀ ਨਾ ਧੱਕੇਂਦੀ ਵੇ, ਇਹ ਵੀ ਸਪੋਰਟਰ ਲੱਗੀ ਹੋਈ ਤਾਂ ਕਿ ਇਹ ਗਿਰਨ ਨਹੀਂ। ठीक 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 ठीक। अस्सलाम वालेकुम भाईजान, ਕੀ ਨਾਂ ਹੈ ਸਰ ਜੀ? ਕਾਸ਼ਿਫ ਭਾਈ। ਕਾਸ਼ਿਫ ਭਾਈ ਮੁਜ਼ੱਫਰਗੜ੍ਹ ਤੋਂ ਲੇਬਰ ਲੈ ਕੇ ਇੱਥੇ ਤੁਸੀਂ ਆਏ ਹੋਏ ਹੋ, ਕਿਆ ਬਾਤ ਹੈ। ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਸ ਫੀਲਡ 'ਚ? ਸਾਨੂੰ ਕਾਫੀ ਹੁਣ ਇੱਥੇ ਕੰਮ ਕਰਦੇ ਆ 3 ਸਾਲ ਹੈ। 3 ਸਾਲ ਹੈ। ਪਹਿਲੇ ਹੋਰ ਜਗ੍ਹਾ ਤੇ ਵੀ ਕੀਤਾ, ਤਕਰੀਬਨ 7-8 ਸਾਲ ਹੋ ਗਏ। ਠੀਕ ਠੀਕ। ਸ਼ਾਇਦ ਭਾਈ ਤੇ ਮਲਕ ਸਾਹਿਬ ਹੋਰਾਂ ਦਾ ਤੁਹਾਡੇ ਨਾਲ ਲੈਣ ਦੇਣ, ਰਵੱਈਆ, ਸਾਰਾ ਕੁਝ A1 ਜ਼ਬਰਦਸਤ, ਸਾਰਾ ਕੁਝ ਓਕੇ ਤੇ ਚੱਲਦਾ। ਤਾਂ ਹੀ ਤਾਂ ਤੁਸੀਂ 3 ਚੌਥਾ ਸਾਲ ਹੈ ਤੇ ਨਾਲ ਲੇਬਰ ਵੀ ਨਹੀਂ ਲੈ ਕੇ ਆਏ ਹੋਏ ਹੋ। ਠੀਕ ਹੋ ਗਿਆ, ਜ਼ਬਰਦਸਤ ਕੌਣ ਆਉਂਦਾ ਜੀ। ਤੇ ਸਾਰਾ ਖਾਣ ਪਕਾਣ, ਹਰ ਚੀਜ਼, ਰਹਿਣ ਸਹਿਣ, ਸਾਰਾ ਕੁਝ ਇੱਥੇ ਹੀ ਹੈਗਾ ਵੇ, ਸਾਰਾ ਕੁਝ ਇੱਥੇ ਇਹਨਾਂ ਦਾ ਹੀ ਹੈਗਾ। ਠੀਕ ਹੈ, ਜ਼ਬਰਦਸਤ, ਸਾਰਾ ਕੁਝ ਸਹੀ ਹੈ ਸਹੀ ਹੈ। ਜੁੰਦੇ ਵਸਦੇ ਰਹੋ। ਅੱਛਾ ਇੱਕ ਸੈਕਿੰਡ ज़रा ਮੈਨੂੰ ਗੁਜ਼ਰਨ ਦੇਣਾ। अच्छा शायद भाई एक और चीज़, अगर कोई बंदा ऑर्डर करना चाहे, किसी ਨੂੰ चूना वगैरह चाहिदा ਹੁੰਦਾ है या कोई भी चीज़, जिवें तुसीं दस रहे हो टिशू पेपर भी बनते हैं, उस तो बाद चीनी च इस्तेमाल होंदा वे, गत्ते च इस्तेमाल होंदा वे, फिर जानवरां दी फीड वास्ते इस्तेमाल होंदा वे। ते अगर किसी ਨੂੰ कोई चाहिदा होवे ते ਉਹ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ, ਉਹਨਾਂ ਨੂੰ ਮਿਲ ਜਾਏਗਾ? ਜੀ ਬਿਲਕੁਲ ਇਨਸ਼ਾਅੱਲਾ ਜ਼ਰੂਰ। ਤੁਹਾਡਾ ਨੰਬਰ, ਐਡਰੈਸ ਵਗੈਰਾ ਮੈਂ ਜਿਹੜਾ ਹੈਗਾ ਨਾ ਚਲਾ ਦਾਂਗਾ ਥੱਲੇ ਤੁਹਾਡੇ ਕੋਲ ਲੈ ਕੇ। ਤੇ ਅਗਰ ਜਿਵੇਂ ਹੁਣ ਤੁਸੀਂ ਦੱਸ ਰਹੇ ਸੀ ਕਿ ਇੱਥੇ ਕਿਸੇ ਨੂੰ ਥੋੜੀ ਤਾਦਾਦ ਚ ਅਗਰ ਚਾਹੀਦਾ ਬੋਰੀਆਂ ਦੇ ਹਿਸਾਬ ਨਾਲ, ਤੇ ਉਹ ਵੀ ਮਿਲ ਜਾਏਗਾ? ਜਾਂ ਸਿਰਫ ਜਿਵੇਂ ਤੁਸੀਂ ਵੱਡੇ ਮਿੱਲਾਂ ਵਗੈਰਾ ਨੂੰ ਦਿੰਦੇ ਹੋ ਟਰਾਲੀਆਂ ਦੇ ਹਿਸਾਬ ਨਾਲ, ਤੇ ਉਸ ਤੋਂ ਇਲਾਵਾ ਅਗਰ ਕਿਸੇ ਨੂੰ ਥੋੜੀ ਜਿਹੀ ਤਾਦਾਦ ਚ ਚਾਹੀਦਾ ਤੇ ਉਹ ਵੀ ਮਿਲ ਜਾਏਗਾ? ਸਾਰੇ ਪਰਚੂਨ ਵਿੱਚ ਹੀ ਮਿਲ ਜਾਂਦੇ ਆ ਅਸੀਂ। ਪਰਚੂਨ ਚ ਵੀ ਦਿੰਦੇ ਹੋ ਤੁਸੀਂ? ਜਿਸ ਨੂੰ ਜਿਤਨਾ ਮਤਲਬ ਚਾਹੀਦਾ ਹੋਇਆ ਅਸੀਂ ਇਤਨਾ ਬਣਾ ਲੈਣਾ। ਤੇ ਤਰੀਕਾਕਾਰ, ਅਗਰ ਉਹ ਕੋਈ ਤੁਹਾਨੂੰ ਇਹ ਵੀਡੀਓ ਵੇਖ ਕੇ ਅਗਰ ਆਰਡਰ ਕਰਦਾ ਹੈਗਾ ਵੇ, ਰਾਬਤਾ ਕਰਦਾ ਹੈਗਾ ਵੇ, ਤੇ ਤੁਸੀਂ ਡਿਲੀਵਰੀ ਵੀ ਦੇ ਸਕਦੇ ਹੋ, ਜਾਂ ਖੁਦ ਹੀ ਉਹ ਆ ਕੇ ਲੈ ਕੇ ਜਾਣਗੇ? ਜਾਂ ਫੋਰ ਐਗਜ਼ਾਮਪਲ ਇਹ ਵੀਡੀਓ ਹੁਣ ਵੇਖ ਰਿਹਾ ਕੋਈ ਬੰਦਾ ਮੁਲਤਾਨ ਬੈਠਾ, ਉਹਨੂੰ ਮੁਲਤਾਨ ਚਾਹੀਦਾ ਹੈਗਾ, ਤੇ ਤੁਸੀਂ ਮੁਲਤਾਨ ਵੀ ਪਹੁੰਚਾ ਦੋਗੇ? ਜੀ ਬਿਲकुल, क्यों नहीं। ठीक है, डिलीवरी भी है, ਤੁਹਾਡੀ ਸਰਵਿਸ ਵੀ ਹੈ ਵੇ। जी जी ठीक हो गया, बहुत शुक्रिया शाहिद भाई, बहुत अच्छा लगा ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਉਮੀਦ ਕਰਨਾ ਕਿ ਵੀਡੀਓ ਜਿਹੜੀ ਹੈ ਉਹ ਬਹੁਤ ਅੱਛੀ ਲੱਗੀ ਹੋਏਗੀ, ਵੇਖੀ ਹੋਏਗੀ। ਪੂਰਾ ਪ੍ਰੋਸੀਜਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਮੈਂ ਵਿਖਾਇਆ ਹੈਗਾ ਵੇ। ਤੇ ਜਿਉਂਦੇ ਵਸਦੇ ਰਹੋ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ, ਸਭ ਤੋਂ ਵੱਧ ਕੇ ਆਪਣੇ ਇਸ ਚੈਨਲ ਦਾ ਖਿਆਲ ਰੱਖੋ। ਤੁਹਾਡੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈਗੀ ਹੈ, ਬਹੁਤ ਮਿਹਨਤ ਕਰਕੇ ਇਹ ਵੀਡੀਓ ਬਣਾਈ ਹੈਗੀ ਹੈ। ਸਪੈਸ਼ਲੀ ਸ਼ਾਹਿਦ ਭਾਈ ਬਹੁਤ ਬਿਜ਼ੀ ਹੈਗੇ ਸੀ, ਅੱਜ ਸ਼ਾਦੀ ਤੇ ਵੀ ਜਾਣਾ ਸੀ ਉਹਨਾਂ ਨੇ, ਤੇ ਆਪਣਾ ਟਾਈਮ ਕੱਢ ਕੇ ਉਹਨਾਂ ਨੇ ਵਿੱਚੋਂ ਟਾਈਮ ਦਿੱਤਾ ਹੈਗਾ ਵੇ। ਤੇ ਇਹਨਾਂ ਵਾਸਤੇ ਵੀ ਜਿਹੜਾ ਹੈਗਾ ਨਾ ਦੁਆਵਾਂ ਢੇਰ ਸਾਰੀਆਂ। ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ, ਜਿਉਂਦੇ ਵਸਦੇ ਰਹੋ। ਨਵੀਂ ਜਗ੍ਹਾ ਤੇ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ, ਮੈਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼।